अस्सलाम वालेकुम की हाल है मित्रों प्यारे ਤੁਹਾਡਾ मैं ਤੁਹਾਡਾ ਮਿੱਤਰ ਤੁਹਾਡਾ ਮੇਲੀ ਤੁਹਾਡਾ ਬੇਲੀ ਤੁਹਾਡਾ ਸਭ ਦਾ ਸਾਂਝਾ ਆਬਜ਼ਾ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ ਤੇ ਅੱਜ ਇੱਡਾ ਸੋਹਣਾ ਮਾਹੌਲ ਜਿਹੜਾ ਤੁਸੀਂ ਪਿੱਛੇ ਬੈਕਗ੍ਰਾਉਂਡ ਵੇਖਦੇ ਪਏ ਹੋ ਆ ਇੱਕ ਡੇਰੇ ਦਾ ਹੈ ਮੇਰੇ ਬੜੇ ਪਿਆਰੇ ਮਿੱਤਰ ਨੇ ਇਰਫਾਨ ਭੱਟੀ ਸਾਹਿਬ ਅੱਜ ਅਸੀਂ ਉਹਨਾਂ ਦੇ ਡੇਰੇ ਤੇ ਮੌਜੂਦ ਹਾਂ ਵਿਹਾੜੀ ਸ਼ਹਿਰ ਦੇ ਵਿੱਚ ਤੇ ਉਹਨਾਂ ਨੇ ਸਾਨੂੰ ਅੱਜ ਨਾਸ਼ਤੇ ਤੇ ਇਨਵਾਈਟ ਕੀਤਾ ਤੇ ਮੇਰੀਆਂ ਉਹਨਾਂ ਨਾਲ ਕੁਝ ਸ਼ਰਤਾਂ ਤੈਅ ਹੋਈਆਂ ਸੀ ਕਿ ਭਾਈ ਨਾਸ਼ਤਾ ਜ਼ਰੂਰ ਕਰਾਂਗੇ ਤੁਹਾਡੇ ਕੋਲੇ ਪਰ ਨਾਸ਼ਤਾ ਜਿਹੜਾ ਹੈ ਉਹ ਰਵਾਇਤੀ ਜਿਹਾ ਹੋਣਾ ਚਾਹੀਦਾ ਹੈ ਉਹ ਜਿਵੇਂ ਅਸੀਂ ਪਹਿਲੇ ਪਿੰਡਾਂ 'ਚ ਹੁੰਦਾ ਸੀ ਬੜਾ ਇhtਮਾਮ ਕੀਤਾ ਜਾਂਦਾ ਸੀ ਸਾਗ ਤੇ ਮੱਖਣ ਤੇ ਲੱਸੀ ਵਗੈਰਾ ਨਾ ਤੇ ਅਸੀਂ ਉਹ ਨਾਸ਼ਤਾ ਕਰਨ ਵਾਸਤੇ ਪਹੁੰਚ ਗਏ ਪੂਰੇ ਟਾਈਮ ਤੇ ਕਿਉਂਕਿ ਤੁਹਾਨੂੰ ਪਤਾ ਖਾਣ ਪੀਣ ਦੇ ਮਾਮਲੇ 'ਚ ਆਪਾਂ ਲੇਟ ਹੋਈਦਾ ਹੀ ਨਹੀਂ ਤੇ ਐਸਾ ਸਾਨੂੰ ਬੁਲਾਉਂਦਾ ਕੋਈ ਨਹੀਂ ਪਰ ਇਹਨਾਂ ਨੇ ਫਿਰ ਵੀ ਸਾਨੂੰ ਬੁਲਾਇਆ ਤੇ ਆਓ ਤੁਹਾਨੂੰ ਵੀ ਅਸੀਂ ਵਿਖਾਣੇ ਆ ਤੁਹਾਨੂੰ ਅਸੀਂ ਨਾਲ ਸ਼ਾਮਲ ਕਰਾਂਗੇ ਕਿ ਅੱਜ ਦਾ ਨਾਸ਼ਤਾ ਕਿਵੇਂ ਦਾ ਅਸੀਂ ਕਿਵੇਂ ਦਾ ਕਰਾਂਗੇ ਜੇ ਤੁਹਾਨੂੰ ਨਾਸ਼ਤਾ ਚੰਗਾ ਲੱਗੇ ਵੇਖਣ ਵਿੱਚ ਤੇ ਮਜ਼ਾ ਤੇ ਅਸੀਂ ਲੈਣਾ ਹੀ ਅਸੀਂ ਟੇਸਟ ਤੁਹਾਨੂੰ ਦੱਸ ਦਾਂਗੇ ਉਹਦਾ ਜ਼ਾਇਕਾ ਕਿਵੇਂ ਦਾ ਸੀ ਤੇ ਸਾਡਾ ਜ਼ਰੂਰ ਸਾਂਝਾ ਕਰਾਂਗੇ ਆਓ ਫਿਰ ਚੱਲਦੇ ਹਾਂ ਉਹਨਾਂ ਦੇ ਡੇਰੇ ਤੇ ਔਰ ਉੱਥੇ ਬੈਠ ਕੇ ਰਵਾਇਤੀ ਅੰਦਾਜ਼ ਦੇ ਵਿੱਚ ਰਵਾਇਤੀ ਨਾਸ਼ਤਾ ਕਰਦੇ ਹਾਂ ਆਓ ਜੀ अस्सलाम वालेकुम ठीक ठाक सर मोस्ट वेलकम जी, बहुत बहुत शुक्रिया। चलो मामू रे आ गए। वाह जी ਮੈਂ ਪੰਜਾਬ ਹਾਂ ਮੇਰੇ ਵਰਗਾ ਕੌਣ ਕੁੜੇ ਇੰਨਾ ਵਧੀਆ ਖਾਣਾ ਜਿਹੜਾ ਹੈ ਇੰਨਾ ਵਧੀਆ ਨਾਸ਼ਤਾ ਹੈ ਉਹ ਸਿਰਫ ਪੰਜਾਬ ਵਿੱਚ ਹੀ ਕੀਤਾ ਜਾ ਸਕਦਾ ਹੈ ਪੰਜਾਬ ਦੀ ਰਵਾਇਤ ਹੈ ਅਸੀਂ ਜਿਸ ਜਗ੍ਹਾ ਤੇ ਬੈਠੇ ਹਾਂ ਬੜਾ ਖੂਬਸੂਰਤ ਡੇਰਾ ਔਰ ਇੱਥੇ ਸਾਰੇ ਜੀ ਜਿਹੜੇ ਨੇ ਉਹ ਕਿੰਨੇ ਪਿਆਰ ਦੇ ਨਾਲ ਕਿੰਨੀ ਮੁਹੱਬਤ ਦੇ ਨਾਲ ਬੈਠੇ ਨੇ ਔਰ ਅਸੀਂ ਨਾਸ਼ਤਾ ਬਹੁਤ ਇੰਜੋਏ ਕੀਤਾ ਹੈ ਸ਼ਾਇਦ ਮੈਂ ਆਪਣੀ ਜ਼ਿੰਦਗੀ 'ਚ ਇੰਨਾ ਬਿਹਤਰੀਨ ਨਾਸ਼ਤਾ ਪਹਿਲੀ ਵਾਰੀ ਕੀਤਾ ਹੈ ਜਿਹਦੇ ਵਿੱਚ ਮੁxtਲਿਫ ਕਿਸਮ ਦੀਆਂ 4-5 ਕਿਸਮ ਦੀਆਂ ਰੋਟੀਆਂ ਬਾਜਰਾ ਛੱਡਿਆ ਮੇਰੇ ਖਿਆਲ ਹੈ ਕਿ ਸ਼ਾਇਦ ਮੇਰੇ ਤੋਂ ਪਹਿਲੀ ਪੀੜ੍ਹੀ ਨੇ ਮੇਰੇ ਮਾਂ-ਬਾਪ ਨੇ ਬਾਜਰੇ ਦੀ ਰੋਟੀਆਂ ਖਾਧੀਆਂ ਹੋਣਗੀਆਂ ਅੱਜ ਮੈਂ ਉਹ ਬਾਜਰੇ ਦੀ ਰੋਟੀ ਖਾਧੀ ਹੈ ਮੈਂ ਆਪਣੀ ਜ਼ਿੰਦਗੀ 'ਚ ਸ਼ਾਇਦ ਇਸ ਤੋਂ ਪਹਿਲੇ ਇੱਕ ਅੱਧੀ ਦਫਾ ਬਾਜਰੇ ਦੀ ਰੋਟੀ ਖਾਧੀ ਲੇਕਿਨ 3-4 ਕਿਸਮ ਦੀਆਂ ਰੋਟੀਆਂ ਇੱਕ ਜਗ੍ਹਾ ਤੇ ਮੈਂ ਨਾਸ਼ਤੇ 'ਚ ਨਹੀਂ ਖਾਧੀਆਂ ਉਹ ਅੱਜ ਮੈਨੂੰ ਇੰਨਾ ਅੱਛਾ ਲੱਗ ਰਿਹਾ ਮੈਨੂੰ ਇੰਨਾ ਵਧੀਆ ਲੱਗ ਰਿਹਾ ਬਾਜਰੇ ਦੀ ਰੋਟੀ ਵੀ ਸੀ ਮੱਕੀ ਦੀ ਰੋਟੀ ਵੀ ਸੀ ਫਿਰ ਮੇਥੇ ਵਾਲੇ ਪਰਾਠੇ ਬਣੇ ਹੋਏ ਸਨ ਫਿਰ ਘਿਓ ਵਾਲੀਆਂ ਚੋਪੜੀਆਂ ਰੋਟੀਆਂ ਜਿਹੜੀਆਂ ਅਸੀਂ ਪਹਿਲੇ ਖਾਂਦੇ ਸਾਂ ਪਿੰਡਾਂ ਥਾਵਾਂ ਤੇ ਹੁਣ ਤੇ ਪਿੰਡਾਂ ਤੇ ਵੀ ਬਹੁਤ ਘੱਟ ਹੋ ਗਿਆ ਹੁਣ ਤੇ ਆ ਵੇ ਕਿ ਨਾ ਕੋਈ ਦਹੀਂ ਜਮਾਂਦਾ ਹੈ ਨਾ ਕੋਈ ਲੱਸੀ ਬਣਾਉਂਦਾ ਹੈ ਤੇ ਉਹ ਜਿਹੜਾ ਦੁੱਧ ਹੁੰਦਾ ਬਸ ਉਹ ਦੁੱਧ ਹੀ ਲੈ ਕੇ ਚਲ ਜਾਂਦੇ ਨੇ ਅੱਜ ਵੀ ਜਿਹੜੇ ਪਿੰਡਾਂ ਤੇ ਜਿਹੜੇ ਘਰਾਂ ਦੇ ਵਿੱਚ ਆ ਸਾਰਾ ਕੁਝ ਮੌਜੂਦ ਹੈ ਮੈਂ ਸਮਝਦਾ ਕਿ ਉਹਨਾਂ ਨੂੰ ਰੱਬ ਦਾ ਬੇਸ਼ੁਮਾਰ ਸ਼ੁਕਰ ਅਦਾ ਕਰਨਾ ਚਾਹੀਦਾ ਹੈ ਕਿ ਇੰਨੀਆਂ ਨਿਮਤਾਂ ਨਾਲ ਨਵਾਜ਼ਿਆ ਹੋਇਆ ਰੱਬ ਨੇ ਔਰ ਫਿਰ ਉਹਨਾਂ ਨਿਮਤਾਂ ਨੂੰ ਇਸਤੇਮਾਲ ਕਰਨ ਦੀ ਤਾਕਤ ਵੀ ਦਿੱਤੀ ਹੈ ਔਰ ਹੌਸਲਾ ਵੀ ਦਿੱਤਾ ਹੈ ਔਰ ਇੰਨੀ ਬਿਹਤਰੀਨ ਮਹਿਮਾਨ ਨਵਾਜ਼ੀ ਇਰਫਾਨ ਭੱਟੀ ਸਾਹਿਬ ਸਾਡੇ ਬਹੁਤ ਪਿਆਰੇ ਮਿੱਤਰ ਨੇ ਇਹਨਾਂ ਨੇ ਸਾਨੂੰ ਇੱਥੇ ਨਾਸ਼ਤੇ ਤੇ ਇਨਵਾਈਟ ਕੀਤਾ ਤੇ ਜਦ ਮੈਂ ਬੁਰੇਵਾਲ ਚੋਂ ਆਉਣਾ ਸੀ ਤੇ ਮੇਰੇ ਜ਼ਿਹਨ ਦੇ ਵਿੱਚ ਇੱਕ ਸਕੈਚ ਸੀ ਕਿ ਸ਼ਾਇਦ ਸਿਰਫ ਉੱਥੇ ਸਾਗ ਹੋਏਗਾ ਤੇ ਲੱਸੀ ਹੋਏਗੀ ਨਾਲ ਕੋਈ ਅਚਾਰ ਵਗੈਰਾ ਰੱਖਿਆ ਹੋਏਗਾ ਪਰ ਇੱਥੇ ਆਣ ਕੇ ਜਦ ਮੈਂ ਵੇਖਿਆ ਕਿ ਇੰਨਾ ਜ਼ਿਆਦਾ ਇhtਮਾਮ ਕੀਤਾ ਹੋਇਆ ਸੀ ਇਹਨਾਂ ਨੇ
ਔਰ ਇਹਨਾਂ ਦੇ ਇਰਫਾਨ ਭੱਟੀ ਸਾਹਿਬ ਖੁਦ ਔਰ ਇਹਨਾਂ ਦੇ ਵਾਲਦ ਸਾਹਿਬ ਖੁਦ ਬੜੇ ਮਹਿਮਾਨ ਨਵਾਜ਼ ਨੇ। ਅਤੇ ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਅਸੀਂ ਆਏ ਹਾਂ ਅਤੇ ਨਾਲ ਉਹ ਸਾਰੇ ਉਹਨਾਂ ਦੇ ਕਜ਼ਨਸ ਔਰ ਉਹਨਾਂ ਦੇ ਮਾਮਾ ਜੀ ਉਹ ਸਾਰੇ ਨਾਲ ਆਣ ਕੇ ਬੈਠ ਗਏ ਅਤੇ ਉਹਨਾਂ ਨੇ ਕਿਹਾ ਜੀ ਕਿ ਅਸੀਂ ਤੁਹਾਨੂੰ ਕੰਪਨੀ ਦਿੰਦੇ ਹਾਂ, ਨਾਲ ਗੱਪਸ਼ਪ ਲਈ। ਔਰ ਇੰਨੀ ਬਿਹਤਰੀਨ ਸਾਡੀ ਆਪਸ ਵਿੱਚ ਗੱਪਸ਼ਪ ਹੋਈ, ਇੰਨੀ ਬਿਹਤਰੀਨ ਸਾਡੀ ਗੁਫ਼ਤਗੂ ਹੋਈ ਕਿ ਬਹੁਤ ਮਜ਼ਾ ਆਇਆ। ਖਾਣੇ ਦਾ ਮਜ਼ਾ ਤਾਂ ਹੈ ਹੀ ਸੀ ਬਹੁਤ ਜ਼ਿਆਦਾ, ਪਰ ਉਹਦੇ ਨਾਲ ਨਾਲ ਜਿਹੜੀਆਂ ਇਹਨਾਂ ਦੀ ਗੱਲਾਂ, ਜਿਹੜੀਆਂ ਇਹਨਾਂ ਦੀਆਂ ਮਿੱਠੀਆਂ ਗੱਲਾਂ ਨਾਲ ਹੋਈਆਂ, ਉਹਨਾਂ ਦਾ ਬਹੁਤ ਸਵਾਦ ਆਇਆ। ਅਤੇ ਇਹਨਾਂ ਨੇ ਯਕੀਨਨ ਬਲਕਿ ਭੱਟੀ ਸਾਹਿਬ ਮੈਨੂੰ ਦੱਸ ਰਹੇ ਸਨ ਕਿ ਇਹਨਾਂ ਨੇ ਖੁਦ ਵੀ ਬਹੁਤ ਸਾਰਾ ਜਿਹੜਾ ਇਹ ਵਿੱਚ ਅਹਿਤਮਾਮ ਦੇ ਹਿੱਸਾ ਲਿਆ। ਇਹਨਾਂ ਨੇ ਜਿਹੜੀਆਂ ਚਟਨੀਆਂ ਨੇ ਉਹ ਆਪਦੇ ਹੱਥੀਂ ਰਗੜੀਆਂ ਨੇ। ਇਹਨਾਂ ਨੇ ਕਿਚਨ ਦੇ ਵਿੱਚ ਆਪਦੀ ਮਿਸਿਸ ਦੀ, ਆਪਣੀ ਮਾਂ ਜੀ ਦੀ ਬਹੁਤ ਹੈਲਪ ਕੀਤੀ ਹੈ। ਅਤੇ ਆਹ ਸਾਰਾ ਕੁਝ ਜਿਹੜਾ ਹੈ ਉਹ ਚਾਅ ਦੇ ਨਾਲ ਹੁੰਦਾ ਅਤੇ ਇਹਨਾਂ ਨੂੰ ਸਾਡੇ ਆਉਣ ਦਾ ਬਹੁਤ ਚਾਅ ਸੀ। ਇੱਥੋਂ ਫੀਲ ਹੋ ਰਿਹਾ ਇਹਨਾਂ ਦੇ ਅਹਿਤਮਾਮ ਤੋਂ ਕਿ ਇਹਨਾਂ ਨੇ ਬਹੁਤ ਚਾਅ ਦੇ ਨਾਲ ਹਰ ਚੀਜ਼ ਨੂੰ ਬਣਾਇਆ ਸਾਡੇ ਲਈ। ਅਤੇ ਨਾਸ਼ਤੇ ਤਾਂ ਅਸੀਂ ਆਮ ਰੂਟੀਨ ਵਿੱਚ ਵੀ ਕਰਨੇ ਆ, ਪਰ ਅਸਲ ਜਿਹੜਾ ਹੈ ਉਹ ਗੈਟ ਟੂਗੈਦਰ ਦਾ ਜਿਹੜਾ ਮਜ਼ਾ ਹੈ ਉਹ ਸਭ ਦਾ ਇਕੱਠੇ ਮਿਲ ਬਹਿ ਕੇ ਇੱਕ ਦੂਸਰੇ ਦੇ ਨਾਲ ਖਾਣਾ ਖਾਣਾ, ਫਿਰ ਗੱਪਾਂ ਮਾਰਨੀਆਂ, ਆਪਣੇ ਦੁੱਖ ਸੁੱਖ ਸਾਂਝੇ ਕਰਨੇ, ਉਹਦਾ ਜਿਹੜਾ ਲੁਤਫ ਹੈ, ਜਿਹੜਾ ਉਹਦਾ ਮਜ਼ਾ ਹੈ ਉਹ ਬਹੁਤ ਵੱਖਰਾ ਹੈ। ਅਤੇ ਹਰ ਚੀਜ਼ ਨੂੰ ਆਪਣੇ ਹੱਥੀਂ ਬਣਾਉਣਾ ਉਹਦਾ ਸਵਾਦ ਹੋਰ ਹੈ। ਅਤੇ ਨਾਲ ਜਦ ਜੀਆਂ ਦੇ ਬੈਠ ਕੇ ਇਹ ਬੰਦਾ ਖਾਂਦਾ ਹੈ ਔਰ ਗੱਪਸ਼ਪ ਲਾਉਂਦਾ ਹੈ, ਉਹ ਫਿਰ ਬਹੁਤ ਮਾਇਨੇ ਰੱਖਦਾ। ਅਤੇ ਮੱਕੀ ਦੀਆਂ ਰੋਟੀਆਂ ਨਾਲ ਬਾਜਰੇ ਦੀਆਂ ਰੋਟੀਆਂ ਅਤੇ ਨਾਲ ਮੇਥੀ ਵਾਲੇ ਪਰਾਠੇ ਅਤੇ ਚੋਪੜੀਆਂ ਰੋਟੀਆਂ, ਉਹਨਾਂ ਨੇ ਬਹੁਤ ਮਜ਼ਾ ਦਿੱਤਾ ਅੱਜ। ਅਤੇ ਇੱਥੇ ਜਿਹੜੀਆਂ ਟਮਾਟਰ ਔਰ ਪਿਆਜ਼ ਵਾਲੀ ਗੰਢੇ ਵਾਲੀ ਚਟਨੀ ਜਿਹੜੀ ਅਸੀਂ ਖਾਧੀ ਹੈ ਉਹ ਬਹੁਤ ਮਜ਼ੇਦਾਰ ਸੀ। ਅਤੇ ਇੱਕ ਚੀਜ਼ ਮੈਂ ਹੋਰ ਇੱਥੇ ਐਡ ਕਰਦਾ ਜਾਵਾਂ ਕਿ ਸਾਨੂੰ ਸਭ ਨੂੰ ਆਪਸ 'ਚ ਪਿਆਰ ਮੁਹੱਬਤ ਨਾਲ ਰਹਿਣਾ ਚਾਹੀਦਾ ਹੈ। ਪੂਰੀ ਫੈਮਿਲੀ ਨੂੰ ਇੱਕ ਦੂਸਰੇ ਦਾ ਖਿਆਲ ਕਰਨਾ ਚਾਹੀਦਾ। ਅਤੇ ਇੱਥੇ ਆਣ ਕੇ ਮੈਂ ਇਹਨਾਂ ਦੀ ਫੈਮਿਲੀ ਤੋਂ ਬਹੁਤ ਮੁਤਾਸਰ ਹੋਇਆ। ਮਾਸ਼ਾਅੱਲਾ ਸਭ ਦਾ ਆਪਸ ਬਹੁਤ ਪਿਆਰ ਹੈ। ਅਤੇ ਜਦ ਤੱਕ ਮੈਂ ਇਹਨਾਂ ਦੇ ਵਾਲਦ ਸਾਹਿਬ ਨੂੰ ਨਹੀਂ ਸੀ ਮਿਲਿਆ, ਮੈਨੂੰ ਇੰਝ ਫੀਲ ਹੁੰਦਾ ਸੀ ਕਿ ਸ਼ਾਇਦ ਉਹ ਬਹੁਤ ਗੁੱਸੇ ਵਾਲੇ ਹੋਣਗੇ। ਇਰਫਾਨ ਭੱਟੀ ਸਾਹਿਬ ਜਦੋਂ ਆਪਣੇ ਵਾਲਦ ਸਾਹਿਬ ਨਾਲ ਗੱਲ ਕਰਦੇ ਸਨ ਅਤੇ ਉਹ ਇੰਝ ਲੱਗਦਾ ਸੀ ਕਿ ਜਿਵੇਂ ਸ਼ਾਇਦ ਬਹੁਤ ਡਰਦੇ ਨੇ, ਪਰ ਇੱਥੇ ਆਣ ਕੇ ਵੇਖਿਆ ਕਿ ਉਹਨਾਂ ਦਾ ਆਪਸ ਬਹੁਤ ਪਿਆਰ ਹੈ, ਬਹੁਤ ਮੁਹੱਬਤ ਨਾਲ ਰਹਿੰਦੇ ਨੇ ਔਰ ਇੱਕ ਦੂਸਰੇ ਦੀ ਰਿਸਪੈਕਟ ਵੀ ਕਰਦੇ ਨੇ। ਇਰਫਾਨ ਭੱਟੀ ਸਾਹਿਬ ਬਹੁਤ ਮੁਅੱਦਬ ਨੇ ਮਾਸ਼ਾਅੱਲਾ। ਭੱਟੀ ਸਾਹਿਬ ਤੁਹਾਡੇ ਵਾਲਦ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਇੰਨਾ ਅੱਛਾ ਅਹਿਤਮਾਮ ਕੀਤਾ ਸਾਡੇ ਲਈ, ਸਾਨੂੰ ਬਹੁਤ ਮਜ਼ਾ ਆਇਆ ਤੁਹਾਡੇ ਨਾਲ ਨਾਸ਼ਤਾ ਕਰਕੇ। ਅਤੇ ਉਮੀਦ ਹੈ ਕਿ ਦੁਬਾਰਾ ਵੀ ਤੁਸੀਂ ਸਾਨੂੰ ਬੁਲਾਓਗੇ। ਇਹਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਮੁਕਾਉਂਦੇ ਹਾਂ। ਆਪਣਾ ਅਤੇ ਆਪਣਿਆਂ ਦਾ ਰੱਖਿਆ ਜੇ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਅਤੇ ਖਿੜ ਖਿੜ ਹੱਸੋ। ਰੱਬ ਰੱਖਾ।